ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਅਨੀ ਨੂੰ ਕਰਦ ਮੈਂ ਟੀਵੀ ਫॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 17 ਅਗਸਤ 2026 ਪਹਿਲੀ ਭਾਦੋਂ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖੋ ਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਦੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਦੇ ਖਾਲਿਸਤਾਨੀ ਕਾਜ਼ ਨੂੰ ਸਮਰਪਿਤ ਸਿੰਘਾਂ ਵੱਲੋਂ। ਸੋ ਇਹਨਾਂ ਦਾ ਆਪਾਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ ਤੁਸੀਂ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਤੋਂ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ 29 ਅਪ੍ਰੈਲ 1986 ਨੂੰ ਖਾਲਿਸਤਾਨ ਐਲਾਨਨਾਮੇ ਦੇ ਨਾਲ ਸਿੱਖ ਕੌਮ ਦਾ ਰਾਜਸੀ ਨਿਸ਼ਾਨਾ ਮਿਥਿਆ ਗਿਆ ਸੀ। ਭਾਰਤੀ ਹਾਕਮਾਂ ਨੇ ਇਹਨਾਂ 4 ਦਹਾਈਆਂ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਦਬਾਉਣ ਲਈ ਜ਼ੁਲਮ ਦੀਆਂ ਸਿਖਰਾਂ ਛੋਈਆਂ ਪਰ ਅੱਜ ਖਾਲਿਸਤਾਨ ਇੱਕ ਹਕੀਕਤ ਬਣ ਕੇ ਦੁਸ਼ਮਣ ਦੀਆਂ ਨਿੰਦਾਂ ਨੂੰ ਹਰਾਮ ਕਰ ਰਿਹਾ ਹੈ। ਸੋ ਇਸ ਵੀਕਐਂਡ ਤੇ ਇੰਡੀਆਨਾ ਦੇ ਸ਼ਹਿਰ ਇੰਡੀਅਨ ਐਪਲਸ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਨੇ ਉਹ ਵੋਟਾਂ ਪਈਆਂ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ ਔਰ ਵਾਸ਼ਿੰਗਟਨ ਡੀਸੀ ਸਮੇਤ ਬਹੁਤ ਸਾਰੇ ਮੁਲਕਾਂ ਵਿੱਚ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਗੂੰਜੇ ਔਰ ਚੰਡੀਗੜ੍ਹ ਵਿੱਚ ਕੌਮੀ ਇਨਸਾਫ ਮੋਰਚੇ ਦੇ ਬੈਨਰ ਥੱਲੇ ਹਜ਼ਾਰਾਂ ਸਿੱਖਾਂ ਨੇ ਜਿਹੜੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਜਿਹੜਾ ਉਹ ਕੀਤਾ। ਸੋ ਵਿਊਅਰਸ ਨੂੰ ਜਾਪਦਾ ਹੈ ਕਿ 35 ਮਿਲੀਅਨ ਸਿੱਖ ਕੌਮੀ ਘਰ ਖਾਲਸਾ ਲਈ ਦ੍ਰਿੜਤਾ ਨਾਲ ਅੱਗੇ ਵਧ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਡਿਟਰੋਇਟ ਨਿਵਾਸੀ ਸਿੰਘਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਹੀ ਵੀਰ ਜਿਹੜੇ ਕਿਰਤ ਕਰਨ ਵਾਲੇ ਨੇ ਡੈਡੀਕੇਟਿਡ ਖਾਲਿਸਤਾਨੀ ਨੇ ਇਹਨਾਂ ਦੀ ਪਰਿਵਾਰਕ ਬੈਕਗਰਾਊਂਡ 'ਚ ਵੀ ਕੁਰਬਾਨੀ ਹੈ ਔਰ ਖੁਦ ਵੀ ਸਾਰੇ ਸੰਘਰਸ਼ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੱਸਾ ਰਹੇ ਨੇ। ਵੀਰ ਗੁਰਬਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਜਥਾ ਸਾਰੇ ਦਾ ਸਾਰਾ ਹਰ ਥਾਂ ਤੇ ਬੇਸ਼ੱਕ ਸੈਨ ਫਰਾਂਸਿਸਕੋ ਰੈਫਰੈਂਡਮ ਸੀ ਖਾਲਿਸਤਾਨ ਦਾ, ਵਾਸ਼ਿੰਗਟਨ ਡੀਸੀ ਸੀ ਜਾਂ ਹੁਣ ਇੰਡੀਅਨ ਐਪਲਸ ਇੰਡੀਆਨਾ ਦੇ ਵਿੱਚ ਹੋਇਆ ਉੱਥੇ ਵੀ ਪਹੁੰਚਦੇ ਨੇ। ਪੰਥ ਦਰਦੀ ਨੇ ਮੈਸੇਜ ਵੀ ਇਹਨਾਂ ਦਾ ਜਦੋਂ ਮੈਂ ਪੁੱਛਿਆ ਕਿ ਕੀ ਹੈ ਕਿ ਉਹਨਾਂ ਦਾ ਇਹ ਸੀ ਕਿ ਭਾਈ ਇਹ ਵੇਲਾ ਨਾਜ਼ੁਕ ਹੈ, ਕੌਮੀ ਘਰ ਬਣਦਾ ਨਜ਼ਰ ਆ ਰਿਹਾ ਹੈ। ਅੱਗੇ ਅਸੀਂ 47 ਦੌਰ ਦਾ ਅਕਸਰ ਜ਼ਿਕਰ ਕਰਦੇ ਹਾਂ, ਉਸ ਦੌਰ ਦੀ ਲੀਡਰਸ਼ਿਪ ਨੂੰ ਦੋਸ਼ੀ ਦਿੰਦੇ ਹਾਂ, ਦੋਸ਼ੀ ਗਰਦਾਨਦੇ ਹਾਂ ਕਿ ਭਾਈ ਉਹਨਾਂ ਨੇ ਕੌਮ ਦੇ ਨਾਲ ਧੋਖਾ ਕੀਤਾ ਜਾਂ ਜਦੋਂ ਕੋਈ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਹੁੰਦੀ ਫਿਰ ਵੀ ਨਤੀਜਾ ਉਹੀ ਹੁੰਦਾ ਹੈ ਜਿਹੜਾ ਧੋਖਾ ਹੋਏ, ਗਦਾਰੀ ਹੋਏ ਜਾਂ ਕੋਈ ਵੀ ਲਫ਼ਜ਼ ਕਿਹਾ ਜਾਏ। ਤੇ ਜੇ ਅੱਜ ਵੀ ਸਾਡੀਆਂ ਅੱਡ-ਅੱਡ ਤਰ੍ਹਾਂ ਆਪੋ ਆਪਣਾ ਰਾਗ ਰਾਪਤੀਆਂ ਰਹਿਣਗੀਆਂ ਔਰ ਕੰਸੈਂਸਸ ਦੇ ਨਾਲ ਕੌਮੀ ਘਰ ਖਾਲਿਸਤਾਨ ਦੇ ਲਈ ਜਿਸ ਲਈ ਇੰਟਰਨੈਸ਼ਨਲ ਹਾਲਾਤ ਅੱਡ-ਅੱਡ
ਸਿੱਖ ਕੌਮ ਦੀਆਂ ਕੁਰਬਾਨੀਆਂ ਉਹਨਾਂ ਦੇ ਉੱਤੇ ਅਸੀਂ ਫੋਕਸ ਨਹੀਂ ਕਰਾਂਗੇ ਤੇ ਫਿਰ ਅਸੀਂ ਇਸ ਮੌਕੇ ਨੂੰ ਵੀ ਹੱਥੋਂ ਗਵਾ ਲਾਂਗੇ। ਬਿਲਕੁਲ ਜਿਨ੍ਹਾਂ ਸਿੰਘਾਂ ਨੇ ਇਸ ਅੱਜ ਦੀ ਇਸ ਸਪਾਂਸਰਸ਼ਿਪ ਦੇ ਵਿੱਚ ਕੰਟਰੀਬਿਊਟ ਕੀਤਾ ਹੈ ਉਹਨਾਂ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਜਿਹੜੇ ਮਾਸਟਰ ਜੀ ਦੇ ਸਪੁੱਤਰ ਨੇ, ਬਲਵਿੰਦਰ ਸਿੰਘ ਬੱਬਰ, ਇੰਦਰਪਾਲ ਸਿੰਘ ਦਿੱਲੀ ਜਿਹੜੇ ਸਰਦਾਰ ਸ਼ਾਹਬਾਜ਼ ਸਿੰਘ, ਬਹੁਤਿਆਂ ਨੂੰ ਸ਼ਾਇਦ ਇਹ ਹੁਣ ਯਾਦ ਵੀ ਨਾ ਰਿਹਾ ਹੋਏ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਪਹਿਲਾ ਜਵਾਬ ਬਾਅਦ ਦੇ ਵਿੱਚ ਲਲਿਤ ਮਾਕਨ ਜਾਂ ਅਰਜਨ ਦਾਸ ਜਾਂ ਲਲਿਤ ਮਾਕਨ ਦੀ ਘਰਆੜੀ ਉਹਨਾਂ ਨੂੰ ਸਜ਼ਾ ਯਾਫਤਾ ਸਾਡੇ ਸਿੰਘਾਂ ਨੇ ਕੀਤਾ, ਪਰ ਉਹਦਾ ਪਹਿਲਾ ਜਵਾਬ ਸੀ ਦਿੱਲੀ ਦੇ ਬਹੁਤ ਸਾਰੇ ਉਹਨਾਂ ਇਲਾਕਿਆਂ 'ਚ ਜਿੱਥੋਂ ਹਿੰਦੂਤਵੀ ਭੀੜਾਂ ਨੇ ਜਾਂ ਫਿਰਕੂ ਭੀੜਾਂ ਨੂੰ ਲਿਆ ਕੇ ਸਿੱਖਾਂ ਦੇ ਖਿਲਾਫ ਹਿੰਸਾ ਕਰਵਾਈ ਗਈ ਸੀ, ਗਲਾਂ 'ਚ ਟਾਇਰ ਪਵਾਏ ਗਏ ਸੀ। ਉਹਨਾਂ ਆਬਾਦੀਆਂ ਦੇ ਵਿੱਚ ਇੱਕੋ ਵੇਲੇ ਬਹੁਤ ਸਾਰੇ ਟਰਾਂਜ਼ਿਸਟਰ ਬੰਬ ਧਮਾਕੇ ਹੋਏ ਸੀ, ਥਾਂ ਥਾਂ ਟਰਾਂਜ਼ਿਸਟਰ ਰੱਖੇ ਹੋਏ ਸੀ ਤੇ ਲੋਭੀ ਕਿਸਮ ਦੇ ਲਟੇਰੇ ਜਿਹੜੇ ਉਧਰ ਨੂੰ ਮੁੜੇ ਤੇ ਉਹਨਾਂ ਦੇ ਵਿੱਚ ਬੰਬ ਸੈੱਟ ਸੀ। ਸੋ ਉਹਨਾਂ 'ਚ ਸਰਦਾਰ ਸ਼ਾਹਬਾਜ਼ ਸਿੰਘ ਉਹਨਾਂ ਦਾ ਬਹੁਤ ਜਿਹੜਾ ਉਹ ਉਸ ਪੀਰੀਅਡ ਦੇ ਵਿੱਚ ਰੋਲ ਸੀ। ਉਹਨਾਂ ਦੇ ਸਪੁੱਤਰ ਨੇ ਇੰਦਰਪਾਲ ਸਿੰਘ, ਹਰਪ੍ਰੀਤ ਸਿੰਘ ਜਿਹੜੇ UPS ਲਈ ਕੰਮ ਕਰਦੇ ਨੇ, ਹਰਪ੍ਰੀਤ ਸਿੰਘ ਹੈਪੀ ਜ਼ਾਹਰ ਹੈ, ਸਾਡੇ ਮਿੱਤਰ ਸਰਦਾਰ ਦਲਜੀਤ ਸਿੰਘ ਬੈਣੀਪਾਲ ਜਿਹੜੇ ਵੀ ਇਸ ਰੈਫਰੈਂਡਮ ਦੇ ਉੱਤੇ ਪਹੁੰਚੇ ਇੰਡੀਅਨੈਪਲਸ, ਔਰ ਸਾਡਾ ਆਧਾਰ ਡਿਟਰੋਇਟ ਦੇ ਵਿੱਚ 1990 ਤੋਂ ਉਹੀ ਹੁੰਦੇ ਨੇ, ਔਰ ਇਸ ਦੇ ਨਾਲ ਹੀ ਵੀਰ ਗੁਰਵਿੰਦਰ ਸਿੰਘ ਹੋਰਾਂ ਦਾ ਵੀ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ। ਵੀਕਐਂਡ ਦੇ ਉੱਤੇ 3 ਇਵੈਂਟਸ ਮੁੱਖ ਤੌਰ ਦੇ ਉੱਤੇ ਸੀ, ਔਰ ਇਸ ਤੋਂ ਪਹਿਲਾਂ ਕਿ ਮੈਂ ਜ਼ਿਕਰ ਕਰਾਂ ਕਿ ਕਿਸ ਸਫਲਤਾ ਨਾਲ ਇੰਡੀਅਨੈਪਲਸ ਇੰਡੀਆਨਾ ਦੇ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਦਿਆਂ ਖਾਲਿਸਤਾਨ ਦੇ ਹੱਕ ਦੇ ਵਿੱਚ ਮੈਂਡੇਟ ਦਿੱਤਾ ਹੈ। ਅਸੀਂ ਵਿਸਕੌਨਸਨ ਤੋਂ ਸਟੂਡੈਂਟ ਮੋਬਾਈਲ ਮਾਰਟ ਜਿਹੜਾ ਇਹ ਸਟੂਡੈਂਟ ਸ਼ਹਿਰ ਹੈ ਵਿਸਕੌਨਸਨ ਦੇ ਵਿੱਚ ਹੈ, ਇਹ ਵੀਰ ਆਪਣਾ ਆਪਾ ਜਣਾਉਣਾ ਨਹੀਂ ਚਾਹੁੰਦੇ, ਇਸ ਲਈ ਮੈਂ ਇਹਨਾਂ ਦਾ ਨਾਂ ਨਹੀਂ ਲਵਾਂਗਾ, ਲੇਕਿਨ ਇਹਨਾਂ ਨੇ 2-3 ਮਹੀਨੇ ਪਹਿਲਾਂ ਹੀ ਸਾਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਡੀ ਟੀਮ ਔਰ ਜਿਹੜਾ ਤੁਸੀਂ ਕਵਰੇਜ ਕਰੋਗੇ ਖਾਲਿਸਤਾਨ ਰੈਫਰੈਂਡਮ ਲਈ ਉਸ ਦੀ ਫਾਈਨੈਂਸ਼ੀਅਲ ਹੈਲਪ ਕਰਾਂਗੇ। ਸੋ ਜ਼ਾਹਰ ਹੈ ਅਸੀਂ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਵੈਸੇ ਤਾਂ ਕੁਝ ਕਾਫੀ ਸਮੇਂ ਤੋਂ ਹੀ ਕੁਆਇਟ ਫਾਈਨੈਂਸ਼ੀਅਲ ਕਰੰਚ ਹੈ। ਸੋ ਸਾਡੇ ਲਈ ਈਵਨ ਕੋਈ ਵੀ ਜਦੋਂ ਅਸੀਂ ਡਿਸਪੈਚ ਕਰਦੇ ਹਾਂ ਆਪਣੀਆਂ ਟੀਮਸ ਨੂੰ ਜਾਂ ਦੂਸਰੇ ਉਹਨਾਂ ਦੇ ਐਕਸਪੈਂਸਿਸ ਵੀ ਹੁੰਦੇ ਨੇ, ਸੋ ਉਹਨਾਂ ਵੱਲੋਂ ਹੀ ਵਿਸਕੌਨਸਨ ਤੋਂ ਇਸ ਸਾਡੇ ਬਹੁਤ ਹੀ ਸੁਹਿਰਦ ਵੀਰ ਨੇ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਵੀ ਮਿੱਤਰਾਨਾ ਰਿਹਾ, ਸਾਡੇ ਪ੍ਰਤੀ ਵੀ ਬਹੁਤ ਪਿਆਰ ਭਾਵਨਾ ਰੱਖਦੇ ਨੇ, TV 84 ਨਾਲ ਜੁੜੇ ਹੋਏ ਨੇ, ਉਹਨਾਂ ਨੇ ਜਿਹੜਾ ਸਪਾਂਸਰ ਕੀਤਾ। ਔਰ ਸਾਡੇ ਦੋਵੇਂ ਵੀਰ ਸੁਖਵਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਉਹਨਾਂ ਨੇ ਉੱਥੇ ਪਹੁੰਚ ਕੇ ਜਿਹੜੀ ਹੈ ਫੁੱਲ ਕਵਰੇਜ ਕੀਤੀ, ਕਿਉਂਕਿ ਇਹ ਇੱਕ ਇੰਪੋਰਟੈਂਟ ਪਾਰਟ ਹੁੰਦਾ। ਬੇਸ਼ੱਕ ਪੋਲਿਟਿਕਸ ਪੰਜਾਬ ਉਹਨਾਂ ਦਾ ਆਪਣਾ ਚੈਨਲ ਜਿਹੜਾ ਉਸ ਨੂੰ ਲਾਈਵ ਕਰ ਰਿਹਾ ਸੀ, ਲੇਕਿਨ TV 84 ਨੇ ਜਿਹੜਾ ਉੱਥੇ ਮੌਕੇ ਦੇ ਉੱਤੇ ਜਿਹੜੀਆਂ ਕੀ ਫਿਗਰ ਸੀ, ਆਮ ਸੰਗਤ ਸੀ, ਉਸ ਸਭ ਨੂੰ ਜਿਹੜਾ ਇੰਟਰਵਿਊ ਕੀਤਾ ਔਰ ਲਗਭਗ 1.5 ਘੰਟੇ ਤੋਂ ਜ਼ਿਆਦਾ ਦੀ ਜਿਹੜੀ ਇੱਕ ਬੜੀ ਜਿਹੜੀ ਹੈ ਜਿਹਨੂੰ ਤੁਸੀਂ ਇੱਕ ਸਟੈਂਡਰਡ ਫਿਲਮ ਜਿਹੜੀ ਹੈ ਉਹਨੂੰ ਤੁਸੀਂ ਡਾਕੂਮੈਂਟਰੀ ਕਹਿ ਲਓ, ਉਸ ਨੂੰ ਤੁਸੀਂ ਪ੍ਰੈਜੈਂਟੇਸ਼ਨ ਕਹਿ ਲਓ, ਆਲਰੇਡੀ TV 84 ਦੇ YouTube ਚੈਨਲ ਦੇ ਉੱਤੇ ਵੀ, ਸਾਡੇ ਦੋਨੋਂ ਚੈਨਲਸ ਤੇ TV 84 ਆਫੀਸ਼ੀਅਲ ਤੇ ਵੀ ਔਰ TV 84 USA ਤੇ ਵੀ ਚੱਲੀ ਹੈ, ਔਰ ਉਸ ਨੂੰ ਸੰਗਤਾਂ ਦਾ ਭਰਵਾਂ ਹੁੰਗਾਰਾ ਹੈ। ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਮੀਡੀਆ ਦੇ ਐਂਗਲ ਤੋਂ ਹਰ ਐਂਗਲ ਨੂੰ ਜਿਹੜਾ, ਕਿਉਂਕਿ ਜਿਹੜੇ ਸਵਾਲ ਵੀ ਲੋਕਾਂ ਦੇ ਵਿੱਚ ਹੁੰਦੇ ਨੇ, ਇੱਕ ਸਰਕਾਰ ਦਾ ਨੈਗੇਟਿਵ ਪ੍ਰੋਪੇਗੈਂਡਾ ਵੀ ਹੁੰਦਾ ਹੈ, ਔਰ ਜਿਹੜੀਆਂ ਚਾਹਤਾਂ ਨੇ ਜਾਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਨਾਲ ਜੁੜੇ ਹੋਏ ਵੀ। ਸੋ ਵੀਰ ਸੁਖਵਿੰਦਰ ਸਿੰਘ ਜਿਹੜੇ ਇੱਕ ਸਫਲ ਜਿਹੜਾ ਨੇ ਐਕਟਿਵਿਸਟ ਵੀ ਨੇ, ਲੇਕਿਨ ਇੱਕ ਜਰਨਲਿਸਟ ਦੇ ਤੌਰ ਦੇ ਉੱਤੇ ਵੀ ਉਹਨਾਂ ਦੇ ਕੋਲ ਇਹ ਸਕਿੱਲ ਹੈ। ਉਹ ਟੋਰਾਂਟੋ ਤੋਂ ਡਰਾਈਵ ਕਰਕੇ ਪਹੁੰਚੇ, ਉਹਨਾਂ ਨੇ ਇਹ ਸਾਰੇ ਨੂੰ ਜਿਹੜਾ ਐਂਕਰਿੰਗ ਕੀਤੀ, ਔਰ ਸਾਡੇ ਵੀਰ ਭੈਣਾਂ ਜਿਨ੍ਹਾਂ ਨੇ ਨਹੀਂ ਦੇਖਿਆ ਅਜੇ ਤੱਕ, ਉਹ ਦੋਨਾਂ ਚੈਨਲਾਂ 'ਚੋਂ ਜਾ ਕੇ ਉਸ ਨੂੰ ਦੇਖ ਸਕਦੇ ਨੇ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਜਿਨ੍ਹਾਂ ਨੂੰ ਇੰਟਰਵਿਊ ਕੀਤਾ ਜਾਂਦਾ, ਇੱਕ ਪੀਰੀਅਡ ਸੀ ਕਿਉਂਕਿ ਮੈਂ ਤਾਂ ਲਗਭਗ 4 ਦਹਾਕਿਆਂ ਦਾ ਸਫ਼ਰ ਇਸ ਸਾਰੇ 'ਚ ਕਵਰੇਜ ਦੇ ਐਂਗਲ ਤੋਂ ਵੀ ਕੀਤਾ ਹੋਇਆ। ਨਿਊਯਾਰਕ 'ਚ ਕਿਸੇ ਵੇਲੇ ਡਾਕਟਰ ਰਣਜੀਤ ਸਿੰਘ
ਉਹੀ ਕੈਮਰਾਮੈਨ ਹੁੰਦੇ ਸੀ, ਉਹੀ ਰਿਪੋਰਟਿੰਗ ਕਰਦੇ ਸੀ। ਫਿਰ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਜਿਹੜੇ ਹੁਣ ਕੈਲੀਫੋਰਨੀਆ 'ਚ ਨੇ, ਉਹਨਾਂ ਨੇ ਬਹੁਤ ਸਾਰੀ ਜ਼ਿੰਮੇਵਾਰੀ ਲਈ ਜਾਂ ਦੂਸਰੇ। ਲੇਕਿਨ ਉਦੋਂ ਇਹ ਹੁੰਦਾ ਸੀ ਕਿ ਭਾਈ ਤੁਸੀਂ ਇੱਕ ਲਿਮਿਟਿਡ ਜਿਹਾ ਜਿਹੜੀ ਹੈ ਰਿਪੋਰਟਿੰਗ ਕਰਦੇ ਹੋ, ਤੁਸੀਂ ਫੋਟੋਆਂ ਲਈਆਂ, ਉਹਨਾਂ ਨੂੰ ਫਿਰ ਧਵਾਈਆਂ, ਜਦੋਂ ਤੱਕ ਭੇਜਿਆ ਉਦੋਂ ਤੱਕ। ਹੁਣ ਟੈਕਨੋਲੋਜੀ ਕਿਤੇ ਪਹੁੰਚ ਗਈ ਹੈ, ਔਰ ਉਹਦੇ 'ਚ ਮੈਂ ਇਹ ਦੇਖਦਾ ਵੀ ਖਾਸ ਤੌਰ 'ਤੇ ਜਿਹੜੀ ਈਵਨ ਮੈਚਿਓਰਿਟੀ ਆਈ ਹੈ ਪੋਲੀਟੀਕਲੀ, ਕਿਉਂਕਿ ਮੈਂ ਉਹ ਸਾਰੇ ਪ੍ਰੋਗਰਾਮ ਨੂੰ ਖੁਦ ਵੀ ਦੇਖਿਆ ਤੇ ਮੈਂ ਦੇਖਿਆ ਕਿ ਭਾਈ ਇੱਕ ਤਾਂ ਦੂਰ ਦਰਾਡਿਓਂ ਐਕਟਿਵਿਸਟ ਇਹੀ ਨਹੀਂ ਹੁੰਦਾ। ਜਦੋਂ ਹੁਣ ਇੰਡੀਅਨ ਐਪਰੈਸ ਦੇ ਵਿੱਚ 6 ਫਾਰ ਜਸਟਿਸ ਨੇ ਰੱਖਿਆ ਤੇ ਉਹ ਮਹਿਜ਼ ਇੰਡੀਆਨਾ ਲਈ ਨਹੀਂ ਸੀ, ਕਿਉਂਕਿ ਜਦੋਂ ਅਸੀਂ ਅਮਰੀਕਾ ਨੂੰ ਦੇਖਦੇ ਹਾਂ ਲਗਭਗ 1 ਮਿਲੀਅਨ ਤੋਂ ਜ਼ਿਆਦਾ ਸਿੱਖ ਅਮਰੀਕਾ 'ਚ ਰਹਿੰਦੇ ਨੇ। ਸੋ ਜ਼ਾਹਰ ਹੈ ਕਿ ਵੱਡਾ ਹਿੱਸਾ ਈਸਟ ਕੋਸਟ ਹੈ, ਜਿਹਦੇ 'ਚ ਸਾਡਾ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਤੋਂ ਲੈ ਕੇ ਅਸੀਂ ਵਾਸ਼ਿੰਗਟਨ DC, ਪੈਨਸਿਲਵੇਨੀਆ, ਮੈਰੀਲੈਂਡ, ਇਹ ਸਾਰੇ ਵਰਜੀਨੀਆ, ਇਹ ਸਾਰਾ ਹਿੱਸਾ ਹੈ। ਵੈਸਟ ਕੋਸਟ ਅਸੀਂ ਦੇਖਦੇ ਹਾਂ ਕਿ ਕੈਲੀਫੋਰਨੀਆ ਤੋਂ ਲੈ ਕੇ ਸੀਐਟਲ ਤੱਕ, ਔਰ ਮਿਡ ਵੈਸਟ ਇੱਕ ਪੀਰੀਅਡ ਸੀ ਕਿ ਮਿਡ ਵੈਸਟ ਜਾਂ ਅਮਰੀਕਾ ਦੇ ਸਾਊਥ ਦੇ ਵਿੱਚ ਤੁਹਾਨੂੰ ਸਟੇਟਾਂ 'ਚ ਕੋਈ ਗੁਰਦੁਆਰਾ ਵੀ ਨਹੀਂ ਸੀ ਮਿਲਦਾ, ਕਿਉਂਕਿ ਸਿੱਖ ਸੰਗਤ ਨਹੀਂ ਸੀ। ਲੇਕਿਨ ਇਹਨਾਂ ਸਾਰੇ 2-3 ਦਹਾਕਿਆਂ ਦੇ ਵਿੱਚ ਖਾਸ ਤੌਰ 'ਤੇ ਟਰੱਕਿੰਗ ਇੰਡਸਟਰੀ, ਬੇਸ਼ੱਕ ਹੁਣ ਉਹ ਸਫ਼ਰ ਕਰ ਰਹੇ ਨੇ, ਇਕੱਲਾ ਇਹੀ ਨਹੀਂ ਕਿ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹਦੀ ਸ਼ਰਤ ਗ੍ਰੀਨ ਕਾਰਡ ਕਰ ਦਿੱਤੀ ਹੈ, ਪਰ ਜਿਵੇਂ ਸਾਡੇ ਇੱਕ ਟਰਾਂਸਪੋਰਟ ਨਾਲ ਸੰਬੰਧਿਤ ਵੀਰ ਦੱਸ ਰਹੇ ਸੀ ਕਿ ਹੁਣ ਅੱਗੇ ਇਹ ਹੈ ਕਿ ਵੀ ਇਸ ਦੇ ਥੱਲੇ ਜਿਹੜਾ ਕੁਝ ਸਟੇਟਾਂ ਨੇ ਜਿਹੜਾ ਫੈਡਰਲ ਲਾਅ ਹੈ ਉਹਦੇ ਥੱਲੇ ਉਹਨਾਂ ਦੇ ਲਾਇਸੈਂਸ ਕੈਂਸਲ ਨਹੀਂ ਕੀਤੇ, ਜਿਨ੍ਹਾਂ ਕੋਲ ਭਾਵੇਂ ਇੰਪਲੋਇਮੈਂਟ ਆਥੋਰਾਈਜੇਸ਼ਨ ਹੈ ਪਰ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਅਗਲੇ 5 ਸਾਲ ਦਾ ਐਸੇ ਜਾਂ ਅਗਲੇ 4 ਸਾਲ ਜੋ ਉਹਨਾਂ ਦੇ ਰਹਿੰਦੇ ਨੇ। ਔਰ ਉਹਨਾਂ ਸਟੇਟਾਂ ਦੇ ਵਿੱਚ ਨਿਊਯਾਰਕ ਵੀ ਹੈ, ਉਹਨਾਂ 'ਚ ਮੈਰੀਲੈਂਡ ਵੀ ਸੀ, ਜਿਨ੍ਹਾਂ ਨੇ ਕਿਹਾ ਕਿ ਭਾਈ ਜਿਹੜੇ ਕੰਟੀਨਿਊ ਕਰ ਰਹੇ ਨੇ ਉਹ ਕਰਨ, ਵਿਦਨ ਤਾਂ ਤੁਸੀਂ ਲੋਕਲ ਤਾਂ ਕਰ ਹੀ ਸਕਦੇ ਸੀ। ਪਰ ਹੁਣ ਇਹ ਹੋਇਆ, ਉਹ ਕਹਿੰਦੇ ਨੇ ਕਿ ਵੀ ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਜੀ ਜਿਹਦੇ ਕੋਲ ਨਹੀਂ ਹੈ ਗ੍ਰੀਨ ਕਾਰਡ ਜਾਂ ਦੂਜਾ, ਅਸੀਂ ਨਹੀਂ ਕਰਦੇ। ਸੋ ਮੈਰੀਲੈਂਡ ਸਾਡੇ ਵੀਰ ਨੇ, ਉਹਨਾਂ ਨੇ ਕਿਹਾ ਜੀ ਜਦੋਂ ਇੰਪਲੋਇਮੈਂਟ ਆਥੋਰਾਈਜੇਸ਼ਨ ਵਾਲੀ ਗੱਲ ਆਈ ਤਾਂ ਸਾਡੇ 18 ਡਰਾਈਵਰ ਗਾਇਬ ਹੋ ਗਏ ਕਿਉਂਕਿ ਉਹਨਾਂ ਕੋਲ ਨਹੀਂ ਸੀ। ਤੇ ਹੁਣ ਇੰਸ਼ੋਰੈਂਸ ਦੇ ਥੱਲੇ ਜਿਹੜੇ ਮੈਰੀਲੈਂਡ ਜਾਂ ਨਿਊਯਾਰਕ ਦੇ ਸੀ 13-14 ਡਰਾਈਵਰ ਉਹ ਵੀ ਗਏ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੇ ਲੋਕ ਬਹੁਤ ਮਿਹਨਤੀ ਨੇ। ਜੋ ਹੀ ਅਮਰੀਕਾ ਦੇ ਵਿੱਚ ਉਹ ਐਂਟਰ ਕਰਦੇ ਸੀ, ਵਿਦਨ ਮੰਥਸ ਉਹਨਾਂ ਨੇ ਆਪਣਾ ਲਾਇਸੈਂਸ ਬਣਾਉਣਾ, ਟੈਕਸੀ ਤੇ ਆ ਜਾਣਾ ਜਾਂ ਫਿਰ ਟਰੱਕ ਤੇ ਚਲੇ ਜਾਣਾ, ਟਰੱਕਿੰਗ ਸਕੂਲ ਇਹ ਉਹ। ਔਰ ਉਹਨਾਂ ਨੇ, ਕਿਉਂਕਿ ਇਹ ਸਿੱਖ ਕੌਮ ਦੀ ਪ੍ਰੋਗਰਾਮਿੰਗ ਹੈ ਗੁਰੂ ਨੇ ਕੀਤੀ ਹੋਈ ਕਿ ਅਸੀਂ ਹਰ ਹਾਲਾਤ ਮੁਤਾਬਕ ਆਪਣੇ ਆਪ ਨੂੰ ਐਡਜਸਟ ਕਰਦੇ ਹਾਂ। ਸੋ ਕਿਉਂਕਿ ਈਸਟ ਕੋਸਟ ਵੀ ਬੇ ਏਰੀਆ ਹੋਏ ਜਾਂ ਈਸਟ ਕੋਸਟ ਨਿਊਯਾਰਕ ਏਰੀਆ ਹੋਏ ਜਾਂ ਵੈਸਟ ਕੋਸਟ ਬੇ ਏਰੀਆ ਹੋਏ, ਲਾਈਫ ਬਹੁਤ ਮਹਿੰਗੀ ਹੈ, ਮਕਾਨ ਬਹੁਤ ਮਹਿੰਗੇ ਨੇ, ਖਰਚੇ ਬਹੁਤ ਨੇ। ਸੋ ਪ੍ਰੈਕਟੀਕਲੀ ਬਹੁਤਿਆਂ ਨੇ ਦੇਖਿਆ ਕਿ ਵੀ ਚਲਾਉਣਾ ਤਾਂ ਅਸੀਂ ਟਰੱਕ ਹੈ, ਕੋਸਟ ਟੂ ਕੋਸਟ ਚਲਾਉਣਾ ਹੈ, ਤੇ ਅਸੀਂ ਕਿਉਂ ਨਾ ਮਿਡ ਵੈਸਟ ਦੀਆਂ ਸਟੇਟਾਂ ਦੇ ਵਿੱਚ ਜਾਈਏ ਜਿੱਥੇ ਤੁਸੀਂ ਉਨੇ ਕੁ ਪੈਸਿਆਂ ਨਾਲ, ਜਿੰਨਾ ਤੁਸੀਂ ਉੱਥੇ ਕਿਰਾਇਆ ਵੀ ਨਹੀਂ ਅਫੋਰਡ, ਇੱਥੇ ਤੁਸੀਂ ਆਪਣਾ ਘਰ ਵੀ ਲੈ ਲੈਂਦੇ ਹੋ, ਸਕੂਲਿੰਗ ਸਿਸਟਮ ਵੀ ਚੰਗਾ ਸੀ। ਸੋ ਇਸ ਵੇਲੇ ਮਿਡ ਵੈਸਟ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਸਿੱਖਾਂ ਦੀ ਆਬਾਦੀ ਵਧੀ, ਜਿਸ ਦੇ ਵਿੱਚ ਜ਼ਾਹਰ ਹੈ ਇੰਡੀਆਨਾ ਆਪਣੇ ਤੌਰ ਦੇ ਉੱਤੇ, ਮਿਸ਼ੀਗਨ ਨੂੰ ਵੀ ਤੁਸੀਂ ਉਸ ਦਾ ਹਿੱਸਾ ਬਣ, ਇਲੀਨੋਇਸ, ਸ਼ਿਕਾਗੋ ਦੂਜੇ। ਸੋ ਇਹ ਜਿਹੜਾ ਰੈਫਰੈਂਡਮ ਇਨ ਦਾ ਹਾਰਟ ਆਫ ਮਿਡ ਵੈਸਟ ਹੋਇਆ ਇੰਡੀਆਨਾ ਦੇ ਵਿੱਚ, ਇਹਦਾ ਮਕਸਦ ਸੀ ਕਿ ਭਾਈ ਇਹਨਾਂ ਲਾਗਲੀਆਂ ਸਟੇਟਾਂ ਤੋਂ ਵੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਮੂਲੀਅਤ ਕਰ ਸਕਣ, ਜਿਹੜੀ ਉਹਨਾਂ ਨੇ ਕੀਤੀ। ਔਰ ਕੁਝ ਸੰਘਾਂ ਦੀ ਇੰਨੀ ਕਮਿਟਮੈਂਟ ਹੈ ਕਿ ਬਈ ਉਹ ਟੋਰਾਂਟੋ ਹੋਏ, ਸਰੀ ਜਿਵੇਂ ਗੁਰੂ ਨਾਨਕ ਸਿੰਘ ਗੁਰਦੁਆਰਾ ਜਿੱਥੋਂ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਜਿਹੜੀ ਹੈ ਉਹ ਇੱਕ ਗੇਮ ਚੇਂਜਰ ਬਣੀ। ਉੱਥੋਂ ਪੂਰੀ ਟੀਮ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਸਾਥੀਆਂ ਦੀ ਆਈ ਹੋਈ ਸੀ, ਜਿਹੜੇ ਡਟ ਕੇ ਨਾਲ ਖੜੇ ਨੇ ਇਸ ਮੁਹਿੰਮ ਦੇ। ਇਵੇਂ ਹੀ ਜਿਵੇਂ ਟੋਰਾਂਟੋ ਤੋਂ ਸਾਡੇ ਭਾਈ ਸੁਖਦੇਵ ਸਿੰਘ ਭਾਊ ਜੀ, ਭਾਈ ਸੰਤੋਖ ਸਿੰਘ ਭਾਊ ਜੀ, ਭਾਈ ਸੁਖਦੇਵ ਸਿੰਘ ਅੱਜ ਦੀ ਆਵਾਜ਼, ਇਹ ਸਾਰੇ ਵੀ। ਔਰ ਆਮ ਸਿੱਖਾਂ ਦੇ ਵਿੱਚ ਵੀ ਜਿਵੇਂ ਉਹ ਇੰਟਰਨੈਸ਼ਨਲ ਪੋਲਿਟਿਕਸ ਦੇ ਕਨਸੈਪਟ ਨੂੰ ਸਮਝਦੇ ਨੇ। ਬਰੀਫ ਇੰਟਰਵਿਊ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਇੱਕ ਤਾਂ ਜ਼ਾਹਰ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਉਹਨਾਂ ਦੇ ਰਗੋ ਰੇਸ਼ੇ ਦੇ ਵਿੱਚ ਖਾਲਿਸਤਾਨ ਵਸਿਆ ਹੋਇਆ, ਉਹਨਾਂ ਦੇ ਚਿਹਰਿਆਂ ਦਾ ਦਮ ਜਿਹੜਾ ਉਹ ਦਗਦਗ ਕਰਦੇ ਚਿਹਰੇ ਔਰ ਕੌਮ ਦੇ ਲਈ ਪਿਆਰ,
ਪਰ ਦੂਸਰੇ ਪਾਸੇ ਉਹ ਇਹਨਾਂ ਸਾਰੇ ਜਿਹੜੇ ਭਾਰਤੀ ਹਕੂਮਤ ਦੇ ਦਾਅ ਪੇਚ ਨੇ ਉਹਨਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਜੀ ਔਰ ਮੀਡੀਆ ਦੇ ਇੰਪੋਰਟੈਂਸ ਨੂੰ ਵੀ ਸਮਝਦੇ ਨੇ। ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਉਹਨਾਂ ਨੇ ਜਦੋਂ TV 84 ਜਾਂ ਦੂਸਰੇ ਚੈਨਲ ਜਿਹੜੇ ਪੰਥ ਦੀ ਗੱਲ ਕਰਦੇ ਨੇ, ਕਿਉਂਕਿ ਵੱਡੇ ਤਬਕੇ ਨੂੰ ਇਸ ਗੱਲ ਦੀ ਸਮਝ ਹੈ ਕਿ ਅੱਜ ਦੀ ਲੜਾਈ ਦੇ ਵਿੱਚ ਨੈਰੇਟਿਵ ਬਹੁਤ ਇੰਪੋਰਟੈਂਟ ਹੈ। ਇੱਕ ਪਾਸੇ ਅਸੀਂ ਜਿੱਥੇ ਖਾਲਿਸਤਾਨ ਦਾ ਕਾਜ਼ ਪੀਸਫੁਲ ਢੰਗ ਨਾਲ ਅੱਗੇ ਤੋਰ ਰਹੇ ਹਾਂ, ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਇੱਕ ਮੁਹਿੰਮ ਹੈ, ਇਸ ਨੇ ਪਿਛਲੇ ਵਰ੍ਹਿਆਂ ਦੇ ਵਿੱਚ ਆਲਰੇਡੀ 5 ਆਈਜ਼ ਕੰਟਰੀਜ਼ ਤੱਕ ਕਵਰ ਹੋਈਆਂ ਹੀ ਹੋਈਆਂ ਨੇ ਔਰ ਇਹ ਕੰਟੀਨਿਊ ਪ੍ਰੋਸੈਸ ਹੈ। ਨੈਕਸਟ ਜਿਹੜਾ ਉਹ ਐਲਬਰਟਾ ਦੇ ਵਿੱਚ ਹੈ। ਲੇਕਿਨ ਇਸ ਸਾਰੇ ਨੇ, ਜਿਵੇਂ ਮੈਂ ਅਕਸਰ ਇਹ ਦੁਹਰਾਉਂਦਾ ਪਹਿਲਾਂ ਵੀ, ਦੋ ਜਿਹੜੀਆਂ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਦੀ ਮਿਸ ਇਨਫੋਰਮੇਸ਼ਨ ਸੀ ਇੰਡੀਅਨ ਗਵਰਨਮੈਂਟ ਦੀ, ਉਹਨਾਂ ਦੇ ਜਿਹੜੇ ਨੇ ਬੜੇ ਫਰਮ ਲੈਵਲ ਦੇ ਉੱਤੇ ਵੱਡੇ ਤਬਕੇ ਦੇ ਵਿੱਚ ਇਹ ਪ੍ਰਸਾਰੇ ਗਈਆਂ ਨੋਸ਼ਨ ਸੀ। ਪਹਿਲੀ ਤਾਂ ਇਹ ਸੀ ਕਿ ਵੀ ਇਹ ਖਾਲਿਸਤਾਨ ਸਿੱਖ ਨਹੀਂ ਚਾਹੁੰਦੇ, ਇਹ ਤਾਂ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਉਹ ਬਿਲਕੁਲ ਇਹ ਕਹਿੰਦੇ ਸੀ ਕਿ ਵੀ ਇਹਨਾਂ ਨੇ ਕੁਝ ਗਿਣੇ ਚੁਣੇ ਲੋਕ ਜਿਨ੍ਹਾਂ ਦੀ ਰੋਟੀ ਰੋਜ਼ੀ ਇਸ ਤੇ ਡਿਪੈਂਡ ਕਰਦੀ ਹੈ ਔਰ ਇਹ 2.5 ਟੋਟਰੂ ਨੇ, ਇਹਨਾਂ ਨੇ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਔਰ ਇਹ ਇਹੀ ਚਾਹੁੰਦੇ ਨੇ ਆਮ ਤਾਂ ਨਹੀਂ। ਫਿਰ ਜਦੋਂ ਨਗਰ ਕੀਰਤਨਾਂ ਦੇ ਵਿੱਚ ਜਾਂ ਅਦਰਵਾਈਜ਼ ਖਾਲਿਸਤਾਨ ਗੂੰਜਦਾ ਸੀ ਤਾਂ ਫਿਰ ਇਹਨਾਂ ਨੇ ਕਹਿਣਾ ਕਿ ਜੀ ਦੇਖੋ ਇਹ ਤਾਂ ਨਗਰ ਕੀਰਤਨ 'ਚ ਤਾਂ ਲੋਕ ਧਾਰਮਿਕ ਕਾਰਨ ਕਰਕੇ ਆਉਂਦੇ ਨੇ, ਗੁਰੂ ਨਾਲ ਸ਼ਰਧਾ ਰੱਖ ਕੇ ਆਉਂਦੇ ਨੇ, ਪਰ ਇਹ ਜਾ ਕੇ ਉੱਥੇ ਮਾਈਕਾਂ ਦਾ ਸਪੀਕਰਾਂ ਦੇ ਉੱਤੇ ਜੋ ਖਲੋ ਜਾਂਦੇ ਨੇ, ਮਾਈਕ ਫੜ ਲੈਂਦੇ ਨੇ, ਨਾਅਰੇ ਲਾਉਣ ਲੱਗ ਜਾਂਦੇ ਨੇ। ਲੋਕ ਤਾਂ ਇਹਨਾਂ ਦੇ ਨਾਅਰਿਆਂ ਦਾ ਜਵਾਬ ਵੀ ਨਹੀਂ ਦਿੰਦੇ। ਇਹ ਵੀ ਇੱਕ ਵੱਡਾ ਪ੍ਰੋਪੇਗੈਂਡਾ ਸੀ ਕਿ ਜੀ ਇਸ ਸਾਰੇ ਦੇ ਨਾਲ, ਔਰ ਇਸ ਸਾਰੇ 'ਚੋਂ ਉਹ ਵਿਦਨ ਇਹ ਜਿਹੜਾ ਉਹਨਾਂ ਦਾ ਕਨਕਲੂਜਨ ਹੁੰਦਾ ਸੀ ਕਿ ਨਾ ਪੰਜਾਬ 'ਚ ਸਿੱਖ ਖਾਲਿਸਤਾਨ ਚਾਹੁੰਦੇ ਨੇ ਨਾ ਬਾਹਰ ਚਾਹੁੰਦੇ ਨੇ। ਫਿਰ ਬਾਹਰਲੀ ਮੂਵਮੈਂਟ ਨੂੰ ਬਦਨਾਮ ਕਰਨ ਦੇ ਲਈ ਖਾਲਿਸਤਾਨ ਦੀ ਇਹਨਾਂ ਨੇ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਔਰ ਉਸ ਤੋਂ ਵੀ ਅੱਗੇ ਜਾਂਦਿਆਂ ਫਿਰ ਇਹਨਾਂ ਨੇ ਟਰਾਂਸਨੈਸ਼ਨਲ ਕ੍ਰਾਈਮ ਦੇ ਨਾਲ ਜੋੜ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਬੈਕ ਬਰਨਰ ਤੇ ਰੱਖ ਦਿੱਤਾ। ਟਰਾਂਸਨੈਸ਼ਨਲ ਕ੍ਰਾਈਮ ਔਰ ਸਿੱਖਾਂ ਨੂੰ, ਖਾਲਿਸਤਾਨੀਆਂ ਨੂੰ ਖਾਸ ਤੌਰ ਤੇ ਇਹਨਾਂ ਨੇ ਡਰੱਗਸ ਦੇ ਨਾਲ, ਇਲੀਗਲ ਸਮਗਲਿੰਗ, ਵੈਪਨ, ਮਨੀ ਲਾਂਡਰਿੰਗ, ਇਹ ਉਹ ਦੇ ਨਾਲ ਰਲਗੜ ਕਰਨ ਦੀ ਕੋਸ਼ਿਸ਼ ਕੀਤੀ ਔਰ ਫਿਰ ਆਪਣਾ ਨੈਗੇਟਿਵ ਪ੍ਰੋਪੇਗੈਂਡਾ ਤੰਤਰ ਜਿਹੜਾ ਹੈ ਉਹਦਾ ਫੁੱਲ ਵੋਲਿਊਮ ਕਰਤਾ ਕਿ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਕ੍ਰਿਮੀਨਲ ਹੈ ਔਰ ਇਹ ਬਿਲਕੁਲ। ਸੋ ਇਸ ਸਾਰੇ ਕੰਟੈਕਸਟ ਦੇ ਵਿੱਚ ਖਾਸ ਤੌਰ ਤੇ ਜਦੋਂ ਆਪਰੇਸ਼ਨ ਹਾਰਡ ਬਾਲ ਆਇਆ, ਉਹਨਾਂ ਦਾ ਇੰਕਸ਼ਾਫ ਇਹ ਵੱਖਰੀ ਕਹਾਣੀ ਹੈ ਕਿ ਤੁਸੀਂ ਕਿਸੇ ਪਾਸਿਓਂ ਦੇਖੋ, ਮਾਰਨ ਵਾਲੇ ਵੀ, ਮਰਨ ਵਾਲੇ ਵੀ, ਲੁੱਟੇ ਜਾਣ ਵਾਲੇ ਵੀ ਸਾਰੇ ਹੀ ਆਪਣੇ ਸਿੱਖ ਪਰਿਵਾਰਾਂ ਦੇ ਜਾਂ ਸਿੱਖਾਂ ਦੇ ਬੱਚੇ ਨੇ। ਸੋ ਅਸੀਂ ਕੋਈ ਇਹ ਨਹੀਂ ਕਹਿਣਾ ਚਾਹੁੰਦੇ ਕਿ ਭਾਈ, ਪਰ ਤੁਹਾਨੂੰ ਇਹ ਦੇਖਣਾ ਪਏਗਾ ਵੀ ਉਹ ਕਿਹੜੇ ਸਰਕਮਸਟੈਂਸਸ ਹੁੰਦੇ ਨੇ ਜਾਂ ਉਹਨਾਂ ਕਿਹਨਾਂ ਹਾਲਾਤਾਂ 'ਚ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਡਿਸੀਜਨ ਮੇਕਿੰਗ ਨਹੀਂ ਹੁੰਦੀ, ਤੁਹਾਡੇ ਕੋਲੋਂ ਉਹ ਹੱਕ ਖੋਹ ਲਿਆ ਜਾਂਦਾ, ਕੋਈ ਹੋਰ ਬੈਠਾ ਤੁਹਾਡੇ ਬੱਚਿਆਂ ਨੂੰ ਕਿਸ ਪਾਸੇ ਤੋਰ ਰਿਹਾ, ਕਿਸ ਪਾਸੇ ਲਾ ਰਿਹਾ, ਕਿਵੇਂ ਡਰੱਗਸ ਲਿਆਂਦੀਆਂ ਗਈਆਂ ਨੇ, ਕਿਵੇਂ ਉਹਨਾਂ ਨੇ ਜਿਹੜੀ ਲਿਬਰਲ ਸਟੂਡੈਂਟ ਵੀਜ਼ਾ ਪਾਲਿਸੀ ਕੈਨੇਡਾ 'ਚ ਆਈ, ਕਿਵੇਂ ਉਸ ਦਾ ਫਾਇਦਾ ਚੱਕਦਿਆਂ ਇੰਡੀਅਨ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਜਾਂ ਜੱਗੂ ਭਗਵਾਨਪੁਰੀਆ ਜਾਂ ਉਹ ਸਾਰੇ ਉਹਨਾਂ ਦੇ ਕਰਿੰਦੇ ਨੇ, ਉਹਨਾਂ ਦੇ ਜਵਾਈ ਨੇ ਰੱਖੇ ਹੋਏ, ਉਹਨਾਂ ਰਾਹੀਂ ਉਹਨਾਂ ਨੇ ਕਿਵੇਂ ਕ੍ਰਿਮੀਨਲ ਐਲੀਮੈਂਟ ਨੂੰ ਉੱਥੋਂ ਕਿਵੇਂ ਉਹਨਾਂ ਦੀ ਕਲੀਅਰੈਂਸ ਹੋਈ, ਪਾਸਪੋਰਟ ਉਹਨਾਂ ਦੇ ਕਿਵੇਂ ਬਣੇ, ਉਹਨਾਂ ਨੂੰ ਕਿਵੇਂ ਉਹਨਾਂ ਨੇ ਕੈਨੇਡਾ ਅਮਰੀਕਾ ਦੇ ਵਿੱਚ ਵਾੜਿਆ। ਸੋ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਔਰ ਅਕਸਰ ਇਹ ਮੈਂ ਸਟੇਟਮੈਂਟ ਦੁਹਰਾਉਂਦਾ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਜਿਹੜਾ ਦਿੱਲੀ ਦੇ ਤਖਤ ਦੇ ਉੱਤੇ ਇਹ ਹਿੰਦੂਤਵੀ ਹਾਕਮ ਖਾਸ ਤੌਰ ਤੇ ਪਿਛਲੇ 14 ਸਾਲਾਂ ਤੋਂ ਜਿਹੜਾ ਉਹ ਪੂਰਾ ਹੁਣ ਤੱਕ ਕਬਜ਼ਾ ਹੈ ਹਿੰਦੂਤਵੀਆਂ ਦਾ, ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ, ਅੰਗਰੇਜ਼ਾਂ ਤੋਂ ਵੱਧ ਸ਼ੈਤਾਨ ਨੇ, ਉਹਨਾਂ ਦਾ ਕੰਬੀਨੇਸ਼ਨ ਹੈ। ਸੋ ਉਹਨਾਂ ਨੇ ਇੱਕ ਪਾਸੇ ਨੈਰੇਟਿਵ ਦੀ ਲੜਾਈ ਇਸ ਲੈਵਲ ਤੇ ਲੈ ਆਂਦੀ, ਇਹ ਤਾਂ ਮੈਂ ਸਮਝਦਾ ਵੀ ਗੁਰੂ ਦੀ ਕਲਾ ਹੈ। ਜਾਂ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਇਹ ਜਿਨ੍ਹਾਂ ਦੀ ਮਈ ਔਰ ਜੂਨ 2030 ਦੇ ਵਿੱਚ ਸ਼ਹਾਦਤਾਂ ਹੁੰਦੀਆਂ ਨੇ, ਉਹਨਾਂ ਦਾ ਡੁੱਲਿਆ ਖੂਨ ਹੈ ਜਿਹਨੇ ਇੰਟਰਨੈਸ਼ਨਲ ਮੀਡੀਆ ਨੂੰ ਇਸ ਪਾਸੇ ਵੱਲ ਤੋਰ ਦਿੱਤਾ ਕਿ ਨਹੀਂ, ਇਹ ਤਾਂ ਜਿਹੜਾ ਇਹ ਇੰਡੀਅਨ ਨੈਰੇਟਿਵ ਹੈ, ਇਹ ਤਾਂ ਸਿੱਖ ਕੌਮ ਵਿਕਟਮ ਹੈ। ਔਰ ਇਸ ਸਾਰੇ ਨੇ ਸਾਡੀ ਜਿਹੜੀ ਜਿਹਨੂੰ ਨੋਮਨਕਲੇਚਰ ਅਸੀਂ ਕਹਿੰਦੇ ਆ, ਜਿਹੜਾ 9/11 ਤੋਂ ਬਾਅਦ ਫਰੀडम फाइटर, मिलिटेंट और टेररिस्ट,
ਇਹਨਾਂ ਸਭ ਦਾ ਮਤਲਬ ਟੈਰਰਿਸਟ ਹੀ ਸੀ। ਉਹ ਨੈਰੇਟਿਵ ਬਦਲਿਆ, ਖਾਲਿਸਤਾਨੀ ਟੈਰਰਿਸਟ ਕਹਿ ਕੇ ਇੰਡੀਅਨ ਸਿਸਟਮ ਜਾਂ ਉਹਨਾਂ ਦਾ ਮੀਡੀਆ ਜਿਹਨੂੰ ਨੈਰੇਟ ਕਰਦਾ ਸੀ ਉਹਨੂੰ ਇਹਨਾਂ ਨੇ ਖਾਲਿਸਤਾਨੀ ਐਕਟਿਵਿਸਟ ਕਹਿਣਾ ਸ਼ੁਰੂ ਕੀਤਾ। ਹੁਣ ਤੁਹਾਨੂੰ ਕਿਤੇ ਵੀ ਲਫ਼ਜ਼ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਗਲੋਬ ਐਂਡ ਮੇਲ ਤੋਂ ਲੈ ਕੇ ਗਾਰਡੀਅਨ, ਵਾਸ਼ਿੰਗਟਨ ਪੋਸਟ ਜਾਂ ਜਿਹੜੇ ਦੂਸਰੇ ਨੈਟਵਰਕ ਵੀ ਨੇ, ਔਰ ਈਵਨ ਇਸ ਰੈਫਰੈਂਡਮ ਤੋਂ ਠੀਕ ਪਹਿਲਾਂ ਫੌਕਸ ਨਿਊਜ਼ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਆਉਣ ਤੋਂ ਬਾਅਦ ਕਾਫੀ ਪਪੂਲਰ ਹੈ, ਉਹਨਾਂ ਨੇ ਲਗਭਗ 7 ਮਿੰਟ ਦਾ ਇੰਟਰਵਿਊ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਕੀਤਾ, ਵੈਰੀ ਵੈਲੀ ਹੈਂਡਲਡ ਇੰਟਰਵਿਊ, ਜਿਹਦੇ 'ਚ ਉਹਨਾਂ ਨੇ ਹੁਣ ਉਹ ਕਿਉਰੋਸਿਟੀ ਹੈ ਅਮਰੀਕਨ ਮੀਡੀਆ 'ਚ ਵੀ, ਅਮਰੀਕਨ ਲੋਕਾਂ 'ਚ ਵੀ, ਕਿ ਬਈ ਇਹ ਹੈ ਕੀ, ਕਿਉਂਕਿ ਜ਼ਾਹਰ ਹੈ ਫੌਕਸ ਨਿਊਜ਼ ਦਾ ਜਿਹੜਾ ਸ਼ਿਕਾਗੋ ਸਟੇਸ਼ਨ ਸੀ ਉਹਨਾਂ ਦੇ ਡੈਸਕ ਨੇ ਕੀਤਾ ਇੰਟਰਵਿਊ, ਕਿਉਂਕਿ ਜਦੋਂ ਅਸੀਂ ਮਿਡਵੈਸਟ ਦੀ ਗੱਲ ਕਰਦੇ ਹਾਂ ਜਿਹੜੀ ਐਕਟੀਵਿਟੀ ਮਿਡਵੈਸਟ 'ਚ ਹੋ ਰਹੀ ਹੈ ਉਹਦੇ ਤੇ ਉਹਨਾਂ ਨੇ, ਔਰ ਵੈਰੀ ਰਿਸਪੈਕਟਫੁਲੀ, ਨਹੀਂ ਤਾਂ ਜਿਹੜਾ ਇਸ ਕਿਸਮ ਦੇ ਇੰਡੀਅਨ ਇਨਫਲੂਐਂਸ ਵਾਲੇ ਬਾਹਰਲੇ ਰਿਪੋਰਟਰ ਹੁੰਦੇ ਰਹੇ ਨੇ ਅਸੀਂ ਦੇਖਿਆ ਉਹ ਵੀ ਸ਼ਰਾਰਤ ਕਰਦੇ ਸੀ, ਕਿਉਂਕਿ ਬਹੁਤ ਸਾਰੇ ਉਹਨਾਂ ਦੇ ਦਿਮਾਗਾਂ 'ਚ ਵੀ ਉਹ ਇੰਡੀਅਨ ਪ੍ਰੋਪੇਗੈਂਡਾ ਵੜਿਆ ਹੋਇਆ ਸੀ। ਲੇਕਿਨ ਉਹਨੇ ਬੜੇ ਜਿਹੜਾ ਜਰਨਲਿਸਟਿਕ ਗ੍ਰੇਸ ਦੇ ਨਾਲ ਕਿ ਬਈ ਇਸ਼ੂ ਕੀ ਹੈ ਸਿੱਖਾਂ ਦਾ, ਇਹ ਰੈਫਰੈਂਡਮ ਕੀ ਹੈ ਔਰ ਇਸ ਦਾ ਜਿਹੜਾ ਅੱਗੋਂ ਇਹਦਾ ਕੀ ਹੋਏਗਾ, ਫੇਟ ਕੀ ਹੋਏਗਾ। ਸੋ ਇਹ ਮੈਂ ਸਮਝਦਾ ਹਾਂ ਕਿ ਵੀ ਬੇਸ਼ੱਕ ਕੰਮ ਕਰਨ ਦਾ ਢੰਗ, ਪ੍ਰਣਾਲੀ, ਪੁੱਛਣ ਦੱਸਣ ਨੂੰ ਲੈ ਕੇ ਮਤਭੇਦ ਵੀ ਹੋਣਗੇ ਆਪਸ ਦੇ ਵਿੱਚ, ਇਹ ਇੱਕ ਹਮੇਸ਼ਾ ਜਿਹੜਾ ਐਕਟਿਵਿਜ਼ਮ ਹੁੰਦਾ ਹੈ ਉਹਦੇ ਜਦੋਂ ਤੁਸੀਂ ਕੰਮ ਕਰਦੇ ਹੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਤੁਹਾਡੇ ਨਾਲ ਸਹਿਮਤ ਹੋਣ, ਪਰ ਜਿਹੜੀ ਪੋਜ਼ਿਟਿਵਿਟੀ ਹੁੰਦੀ ਹੈ, ਮੈਂ ਹਮੇਸ਼ਾ ਗੁਰੂ ਸਾਹਿਬ ਦਾ ਇਹ ਹੁਕਮ ਆਪਣੇ ਮਨ ਦੀਆਂ ਨਜ਼ਰਾਂ 'ਚ ਵੀ ਰੱਖਦਾ ਹਾਂ, ਬਾਕੀਆਂ ਨੂੰ ਵੀ ਕਹਿੰਦਾ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗਣ ਚੱਲੀ। ਇਹ ਕਿਸੇ ਵੀ ਸਿਚੁਏਸ਼ਨ ਦੇ ਲਈ ਸਾਨੂੰ ਗੁਰੂ ਨੇ ਕ੍ਰਾਈਟੇਰੀਆ ਦਿੱਤਾ ਹੋਇਆ ਕਿ ਜਿਹੜੀ ਪੋਜ਼ਿਟਿਵਿਟੀ ਹੈ ਉਹਨੂੰ ਦੇਖੋ, ਜਿਹੜੀ ਕਮਜ਼ੋਰੀ ਹੈ ਜਾਂ ਦੂਸਰਾ ਹੈ ਉਹ ਅਲਟੀਮੇਟਲੀ ਜਿਹੜਾ ਹੈ ਉਹ ਸਾਹਮਣੇ ਆ ਜਾਂਦੀ ਹੈ, ਉਸ ਬਾਰੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ। ਤੁਸੀਂ ਇਹ ਦੇਖੋ ਕਿ ਕਿਸੇ ਵੀ ਗਿਵਨ ਵਕਤ ਦੇ ਵਿੱਚ ਕਿਹੜਾ ਕੰਮ ਪੋਜ਼ਿਟਿਵ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਇਸ ਗੱਲ ਦਾ ਫਿਕਰ ਵੀ ਸੀ ਕਿ ਭਾਈ ਜਿਸ ਕਿਸਮ ਦੀ ਨੈਗੇਟਿਵਿਟੀ, ਇੱਕ ਫੀਅਰ ਕ੍ਰੀਏਟ ਕੀਤਾ ਹੋਇਆ ਹੈ, ਇੱਕ ਕਿਉਂਕਿ ਜ਼ਾਹਰ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਆਈਸ ਦੇ ਰੇਡ ਦੂਜੇ ਤੀਜੇ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਇੱਕ ਰੈਫਰੈਂਡਮ ਵੇਲੇ ਇੱਕ ਇਹ ਵੀ ਰਿਊਮਰ ਕਿਸੇ ਨੇ ਛੱਡਤੀ ਸੀ ਕਿ ਜੀ ਵੱਡੀ ਗਿਣਤੀ ਜਿਹੜੇ ਆਣਗੇ ਉੱਥੇ ਆਈਸ ਰੇਡ ਹੋਏਗਾ। ਲੇਕਿਨ ਇਸ ਵਾਰ ਅਸੀਂ ਕਿਉਂਕਿ ਇੰਡੀਆਨਾ ਕੈਲੀਫੋਰਨੀਆ ਤੋਂ ਬਾਅਦ ਦੂਸਰੀ ਵੱਡੀ ਹੱਬ ਸੀ ਕ੍ਰਿਮੀਨਲ ਗੈਂਗਸ ਦੀ, ਕਿਉਂਕਿ ਉਹਦਾ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਇੱਥੇ ਰਿਹਾ, ਇੱਥੋਂ ਵੀ ਜਿਹੜੇ ਫੜੇ ਗਏ ਬੰਦੇ ਜਾਂ ਦੂਸਰੇ ਨੇ। ਲੇਕਿਨ ਇਸ ਦੇ ਬਰਕਸ ਰਾਦਰ 2 ਦਿਨ ਪਹਿਲਾਂ ਉਸ ਤੋਂ FBI ਦੀ ਟੀਮ ਜਿਹੜੀ ਗੁਰਦੁਆਰਾ ਗ੍ਰੀਨਵੁੱਡ ਸਾਈਟ ਤੇ ਜਾ ਕੇ ਇਹ ਮੇਕ ਸ਼ੋਰ ਕਰਦੀ ਹੈ ਕਿ ਭਾਈ ਘਬਰਾਉਣਾ ਨਹੀਂ ਹੈ, ਕੋਈ ਵੀ ਤੁਹਾਨੂੰ ਇੰਟੀਮੀਡੇਟ ਕਰੇ ਜਾਂ ਦੂਸਰੇ ਸਾਡੇ ਨੋਟਿਸ 'ਚ ਲਿਆਓ। ਉਹਨਾਂ ਨੇ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਦੇਣ ਲਈ ਪੰਜਾਬੀ ਦੇ ਵਿੱਚ ਪੈਂਫਲੇਟ ਛਾਪੇ ਹੋਏ ਨੇ, ਉਹ ਵੀ ਬਾਕਸ ਉਹਨਾਂ ਨੇ ਦਿੱਤਾ। ਸੋ ਇਸ ਸਾਰੇ ਤੋਂ ਅਸੀਂ ਜਿਹੜਾ ਇਹ ਦੇਖ ਸਕਦੇ ਹਾਂ ਕਿ ਜਿਹੜਾ ਭਰਵਾਂ ਹੁੰਗਾਰਾ, ਅੱਜ ਕੱਲ੍ਹ ਗਰਮੀਆਂ ਦੇ ਦਿਨ ਚੱਲ ਰਹੇ ਨੇ, ਮਿਡਵੈਸਟ ਇੱਥੋਂ ਨਾਲੋਂ ਵੀ ਜ਼ਿਆਦਾ ਗਰਮ ਹੁੰਦਾ। ਸੋ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੀ ਪਾਰਟਿਸਿਪੇਸ਼ਨ ਹੋਈ ਹੈ ਅਸੀਂ ਉਹਨਾਂ ਨੂੰ ਵਧਾਈ ਵੀ ਦਿੰਦੇ ਹਾਂ, ਸਿੱਖਸ ਫਾਰ ਜਸਟਿਸ ਨੂੰ ਵੀ, ਕਿ ਉਹਨਾਂ ਦੀ ਡੈਡੀਕੇਟਿਡ ਟੀਮ ਨੇ ਜਿੰਨੀ ਮਿਹਨਤ ਕੀਤੀ ਉਸ ਦਾ ਜਿਹੜਾ ਨਤੀਜਾ ਸਾਹਮਣੇ। ਔਰ ਇਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਹਾਂ ਵੀ ਖਾਲਿਸਤਾਨੀ ਥੰਡਰ ਜਾਂ ਖਾਲਿਸਤਾਨ ਦੀ ਬਿਜਲੀ ਗਰਜ ਰਹੀ ਹੈ ਚਾਰੇ ਪਾਸੇ, ਹੁਣ ਜ਼ਾਹਰ ਹੈ ਕਿ 16 ਅਗਸਤ ਦਾ ਦਿਨ ਜਿਹੜਾ ਹੈ ਉਹ ਸੀ ਵੋਟਾਂ ਦੇ ਲਈ, ਲੇਕਿਨ ਉਸ ਤੋਂ ਇੱਕ ਦਿਨ ਪਹਿਲਾਂ 15 ਅਗਸਤ ਜਿਹੜਾ ਕਿ ਸੈਚਰਡੇ ਸੀ, ਵਾਸ਼ਿੰਗਟਨ DC ਤੋਂ ਲੈ ਕੇ ਜਦੋਂ ਅਸੀਂ ਕੈਨੇਡਾ 'ਚ, ਆਟਵਾ 'ਚ ਔਰ UK ਦੇ ਵਿੱਚ, ਜਰਮਨੀ ਫਰੈਂਕਫਰਟ 'ਚ ਹਰ ਪਾਸੇ ਪ੍ਰੋਟੈਸਟ ਰੱਖੇ ਹੋਏ ਸੀ। ਔਰ ਵਾਸ਼ਿੰਗਟਨ DC ਦੇ ਪ੍ਰੋਟੈਸਟ ਲਈ ਜਿਹਦੇ 'ਚ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਉਹ ਹਮੇਸ਼ਾ ਹੀ ਐਫਰਟ ਕਰਦੇ ਨੇ। ਲੋਕਲ ਟੀਮ ਗੁਰਦੁਆਰਾ ਸਾਹਿਬ ਸਿੰਘ ਸਭਾ ਵਰਜੀਨੀਆ ਦੀ ਭਾਈ ਜੱਸਾ ਸਿੰਘ, ਭਾਈ ਦਵਿੰਦਰ ਸਿੰਘ ਦਿਓ, ਔਰ ਇਹਦੇ 'ਚ ਭਾਈ ਹਿੰਮਤ ਸਿੰਘ ਵੀ ਪੂਰੀ ਹਿੰਮਤ ਕਰਦੇ ਨੇ। ਸੋ ਵੱਡੀ ਗਿਣਤੀ ਦੇ ਵਿੱਚ, ਹਾਲਾਂ ਇੱਕ ਜ਼ਮਾਨਾ ਸੀ ਕਿ ਪ੍ਰੋਟੈਸਟ ਸਾਡੇ ਬਹੁਤ ਵੱਡੇ ਹੁੰਦੇ ਸੀ, ਲੇਕਿਨ ਹੁਣ ਕਿਉਂਕਿ ਸਾਈਮਲਟੇਨੀਅਸ ਐਕਟੀਵਿਟੀ ਇੱਕੋ ਵੇਲੇ ਬਹੁਤ ਸਾਰੀਆਂ ਥਾਵਾਂ ਤੇ ਹੋ ਰਹੀ ਹੈ। ਜੇ 15 ਦਾ ਸਾਡਾ ਪ੍ਰੋਟੈਸਟ ਸੀ ਤੇ 16 ਦਾ ਰੈਫਰੈਂਡਮ ਸੀ, ਸੋ ਬਹੁਤ ਸਾਰੇ ਵੀਰ ਜਿਹੜੇ ਨੇ ਉਧਰ ਨੂੰ ਵੀ ਗਏ ਔਰ ਹੋਰ ਵੀ ਐਕਟੀਵਿਟੀ ਕੋਈ ਨਾ ਕੋਈ ਚੱਲ ਰਹੀ ਸੀ। ਇਹਨਾਂ ਦੀ ਪੈਰੇਡ ਨੂੰ ਵੀ ਇਸ ਜਿਵੇਂ ਕੈਲੀਫੋਰਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਹਿੰਦੂਤਵੀ ਫਾਊਂਡੇਸ਼ਨ ਵਾਲੇ ਕਰਦੇ ਨੇ, ਉਹਦੇ ਬਰਾਬਰ ਪੈਰੇਡ ਦੇ
ਸਾਡਾ ਵੱਡਾ ਪ੍ਰੋਟੈਸਟ ਹੁੰਦਾ ਹੈ, ਉਹਦੀ ਕਵਰੇਜ ਵੀ ਭਾਈ ਬਲਵਿੰਦਰਪਾਲ ਸਿੰਘ ਉਹਨਾਂ ਨੇ ਕੀਤੀ ਹੈ। ਜੀ ਫਰੈਂਕਫਰਟ ਔਰ ਜਰਮਨ ਦਾ ਵੀ ਮੈਂ ਦੇਖ ਰਿਹਾ ਸੀ, ਸਾਡੇ ਵੀਰ ਗੁਰਚਰਨ ਸਿੰਘ ਗੁਰਾਇਆ ਔਰ ਦੂਸਰੇ ਐਕਟਿਵ ਦੂਸਰੇ ਵੀ। ਲੇਕਿਨ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਚਲੋ ਬਾਹਰ ਰੌਲਾ ਗੋਲਾ ਪੈ ਜਾਂਦਾ, ਉੱਥੇ ਨਹੀਂ ਹੈ। ਹੁਣ ਇੱਥੇ ਚੰਡੀਗੜ੍ਹ ਦੇ ਵਿੱਚ ਹੁਣ ਪਿਛਲੇ 4 ਸਾਲ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਾ ਹੋਇਆ ਹੈ ਔਰ ਜ਼ਾਹਰ ਹੈ ਕਿ 2015 ਦੇ ਸਰਬੱਤ ਖਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਸਥਾਪਿਆ ਸੀ ਅਕਾਲ ਤਖਤ ਦਾ। ਜੀ ਉਹਨਾਂ ਵੱਲੋਂ ਪਹਿਲਾਂ ਇੱਕ ਸੁਨੇਹਾ ਆਇਆ, ਹਾਲਾਂ ਕੁਛਕ ਦਾ ਖਿਆਲ ਸੀ, ਮੈਨੂੰ ਵੀ ਇਹ ਲੱਗਦਾ ਸੀ ਕਿ ਵੀ ਇਹ ਜਿਹੜੀ ਹੈ AI ਜਨਰੇਟਡ ਵੀਡੀਓ ਹੈਗੀ ਹੈ, ਲੇਕਿਨ ਬਾਅਦ ਦੇ ਵਿੱਚ ਬਾਪੂ ਗੁਰਚਰਨ ਸਿੰਘ ਔਰ ਦੂਸਰੇ ਜਿਹੜੇ ਨੇ ਉਹਨਾਂ ਨੇ ਕਨਫਰਮ ਕੀਤਾ ਕਿ ਇੰਡੀਅਨ ਏਜੰਸੀਆਂ ਨੇ ਹੀ ਅਪਰੋਚ ਕੀਤਾ ਸੀ ਕਿ ਜੀ ਇਸ ਨੂੰ ਕਰੋ, ਪਰ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਉਹਦੇ 'ਚ ਇੱਕ ਹਿੱਸਾ ਕੱਟ ਦਿੱਤਾ ਗਿਆ ਸੀ। ਪਰ ਚਲੋ ਆਪਣੇ ਆਪ ਦੇ ਵਿੱਚ ਉਹ ਮੈਸੇਜ ਵੀ ਬੜਾ ਇਲੈਕਟ੍ਰੀਫਾਈਂਗ ਸੀ। ਹਾਲਾਂ ਏਜੰਸੀਆਂ ਨੂੰ ਇਹ ਖੌਫ ਸੀ ਕਿ ਵੀ ਜਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਇਨਸਾਫ ਕੌਮੀ ਇਨਸਾਫ ਮੋਰਚੇ ਦੇ ਥੱਲੇ ਚੰਡੀਗੜ੍ਹ ਵੱਲ ਮਾਰਚ ਕਰਨਾ ਸੀ ਕਿ ਬਈ ਉਸ ਦੇ ਵਿੱਚ ਕੋਈ ਅਦਰਵਾਈਜ਼ ਨਾ ਹੋਏ ਜਾਂ ਜੰਤਰ ਮੰਤਰ ਨੇ ਇਹਨਾਂ ਨੂੰ ਹੋਰ ਵੀ ਘਬਰਾਇਆ ਹੋਇਆ। ਸੋ ਭਾਈ ਜਗਤਾਰ ਸਿੰਘ ਹਵਾਰਾ ਤੋਂ ਇਹ ਮੈਸੇਜ ਤਾਂ ਲੈ ਲਿਆ ਗਿਆ ਸੀ, ਨੌਜਵਾਨਾਂ ਨੂੰ ਉਹਨਾਂ ਨੇ ਅਪੀਲ ਕੀਤੀ ਸੀ ਕਿ ਭਾਈ ਸ਼ਾਮਲ ਹੋਵੋ ਪਰ ਸ਼ਾਂਤਮਈ ਰਹਿਣਾ ਹੈ, ਕੋਈ ਭੜਕਾਊ ਐਲੀਮੈਂਟ ਤੁਹਾਡੇ 'ਚ ਆਇਆ ਉਹਦੇ ਤੋਂ ਕਰਨਾ ਹੈ। ਲੇਕਿਨ ਜਿਹੜੀ ਲਾਸਟ ਲਾਈਨ ਉਹਨਾਂ ਦੀ ਸੀ ਕਿ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਕਿਹਾ ਸੀ ਕਿ ਭਾਈ ਉਹਨਾਂ ਨੂੰ ਪ੍ਰੋਟੈਸਟ ਵਾਲਿਆਂ ਨੂੰ ਜਿਹੜਾ ਗਵਰਨਰ ਹਾਊਸ ਤੱਕ ਜਾ ਲੈਣ ਦਿਓ ਤਾਂ ਕਿ ਉਹ ਪੀਸਫੁਲੀ ਜਿਹੜਾ ਉਸ ਪ੍ਰੋਟੈਸਟ ਨੂੰ ਆਪਣੇ ਮੈਮੋਰੈਂਡਮ ਦੇ ਨਾਲ ਹੈ, ਉਹ ਪਾਰਟ ਮਾਈਨਸ ਸੀ। ਸੋ ਸਰਕਾਰ ਕਿਸੇ ਹੱਦ ਤੱਕ ਆਪਣੀ ਸ਼ੈਤਾਨੀ 'ਚ ਕਾਮਯਾਬ ਰਹੀ। ਉਹਨਾਂ ਨੇ ਪੀਸਫੁਲ ਮਾਰਚ ਕਰ ਰਹੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਬਹੁਤ ਸਾਰੇ ਉਹਨਾਂ ਦੇ ਵਿੱਚ ਈਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ, ਉਹ ਬੜੇ ਯੂਨੀਕ ਢੰਗ ਨਾਲ ਸਿਰ ਤੇ ਮੱਥੇ ਤੇ ਪੱਟੀਆਂ ਬੰਨ੍ਹ ਕੇ ਐਂਬੂਲੈਂਸ ਰਾਹੀਂ ਅੱਗੇ ਪਹੁੰਚ ਗਏ ਕਿ ਮਰੀਜ਼ ਆ ਰਿਹਾ, ਹਾਲਾਂ ਇੱਕ ਚੈੱਕ ਉਸ ਤੋਂ ਬਾਅਦ ਉਹਨਾਂ ਨੂੰ ਰੋਕ ਲਿਆ। ਉਹਨਾਂ ਦਾ ਬੇਟਾ ਇਮਾਨ ਸਿੰਘ ਮਾਨ ਉਹ ਪੂਰਾ ਧੜੱਲੇ ਨਾਲ ਆਰਗੂ ਕਰ ਰਿਹਾ। ਪਰ ਕੁੱਲ ਮਿਲਾ ਕੇ ਜਿਹੜਾ ਰਵੱਈਆ ਸੀ, ਕਿੱਥੇ ਇਹ ਚੰਡੀਗੜ੍ਹ ਐਜ਼ ਏ ਕੈਪੀਟਲ ਪੰਜਾਬ ਦੇ ਲਈ ਬਣੀ, ਪੰਜਾਬ ਤੋਂ ਤਾਂ ਖੋਈ ਲੇਕਿਨ ਅੱਜ ਹਾਲਾਤ ਇਹ ਨੇ, ਇਹੀ ਨਹੀਂ ਕਿ ਸ਼ੰਭੂ ਬਾਰਡਰ ਸਾਨੂੰ ਕ੍ਰਾਸ ਕਰਕੇ ਹਰਿਆਣਾ ਸਰਕਾਰ ਹਰਿਆਣੇ ਨਹੀਂ ਜਾਣ ਦਿੰਦੀ। ਅੱਜ ਸਾਡੇ ਲਈ ਚੰਡੀਗੜ੍ਹ ਪਹੁੰਚ ਕੇ ਆਪਣੇ ਗਵਰਨਰ ਉਸ ਸਟੇਟ ਦੇ ਨੂੰ ਕੋਈ ਜਿਹੜੀ ਹੈ ਉਹ ਮੈਮੋਰੈਂਡਮ ਜਾਂ ਕੋਈ ਕਰਾਰਦਾਦ ਪੇਸ਼ ਕਰਨਾ ਵੀ ਜਿਹੜਾ ਹੈ ਇਹ ਇੱਕ ਵੱਡਾ ਮੋਰਚਾ ਬਣ ਗਿਆ ਔਰ ਬਹੁਤ ਜ਼ੋਰਦਾਰ ਜਿਹੜੀ ਹੈ ਉਹ ਵਾਟਰ ਕੈਨਨਸ ਰਾਹੀਂ ਜਿਹੜੇ ਪ੍ਰੋਟੈਸਟਰਸ ਨੇ ਉਹਨਾਂ ਦੇ ਉੱਤੇ ਕੀਤਾ ਔਰ ਵਰਸਟ ਪਾਰਟ ਕਿ ਡਰੋਨਸ ਰਾਹੀਂ ਟੀਅਰ ਗੈਸ ਸ਼ੈਲ ਸੁੱਟੇ ਔਰ ਉਹ ਤਸਵੀਰਾਂ ਜਦੋਂ ਚਾਰ ਚੁਫੇਰੇ ਘੁੰਮਦੀਆਂ ਨੇ ਵੀ ਕਿਸ ਲੈਵਲ ਦੇ ਉੱਤੇ ਇਹ ਹੈ। ਸੋ ਉੱਥੇ ਤਾਂ ਜੋ ਹੈ ਹੀ ਹੈ ਸੀ। ਹਾਲਾਂ ਜਿੱਥੇ ਵੀ ਅਸੀਂ ਦੇਖਦੇ ਹਾਂ ਉੱਥੇ ਕੁਛ ਨਾ ਕੁਛ ਐਕਟੀਵਿਟੀ ਹੋਈ ਹੈ। ਦਲ ਖਾਲਸਾ ਵੱਲੋਂ ਵੀ ਇਸ ਮੌਕੇ ਤੇ ਜਿਹੜੇ ਸ਼ੁਰੂ ਤੋਂ ਹੀ ਇਹਨੂੰ ਧੋਖਾ ਦਿਵਸ ਕਹਿ ਕੇ ਆਜ਼ਾਦੀ ਮਾਰਚ ਕਰਦੇ ਨੇ, ਉਹਨਾਂ ਵੱਲੋਂ ਵੀ ਪੰਜਾਬ ਦੇ ਵਿੱਚ ਜਿਹੜਾ ਉਹ ਮਾਰਚ ਕੀਤਾ ਗਿਆ। ਔਰ ਇਸ ਤੋਂ ਇਲਾਵਾ ਫਿਰ ਜਿਹੜਾ ਸੰਡੇ ਸ਼ਾਮ ਨੂੰ ਅਸੀਂ ਪਿਛਲੇ ਦਿਨਾਂ 'ਚ ਅਮੀਰੁਲ ਅਜ਼ੀਮ ਸਾਡੇ ਬੜੇ ਹੀ ਪਿਆਰੇ ਮੁਸਲਮਾਨ ਭਰਾ ਪਾਕਿਸਤਾਨ ਦੇ, ਜਿਨ੍ਹਾਂ ਨੇ ਸਿੱਖ ਜੁਝਾਰੂਆਂ ਦੇ ਨਾਲ 80s ਦੇ ਵਿੱਚ ਜਿਨ੍ਹਾਂ ਦੀ ਮੁਲਾਕਾਤ ਹੁੰਦੀ ਹੈ, ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਹ ਸਾਰੇ 'ਚ ਦੋਨਾਂ ਕੌਮਾਂ ਨੂੰ ਨੇੜੇ ਲਿਆਉਣ 'ਚ ਵੀ, ਖਾਲਿਸਤਾਨ ਦੇ ਕੌਜ਼ ਨੂੰ, ਗੁਰਦਾਸਪੁਰ ਸਾਹਿਬ ਦੀ ਡਿਵੈਲਪਮੈਂਟ 'ਚ। ਉਹਨਾਂ ਦੀ ਯਾਦ 'ਚ ਜਿਹੜਾ ਉਹਨਾਂ ਦੇ ਪਿਆਰਿਆਂ ਵੱਲੋਂ ਇੱਕ ਸਮਾਗਮ ਨਿਊਯਾਰਕ 'ਚ ਰੱਖਿਆ ਗਿਆ ਸੀ। ਉਹਨਾਂ ਨੇ ਸਾਨੂੰ ਵੀ ਇਨਵਾਈਟ ਕੀਤਾ ਸੀ। ਅਸੀਂ ਜਿਹੜਾ ਕੱਲ ਸ਼ਾਮ ਆਲਮੋਸਟ 2 ਘੰਟੇ ਉਸ ਸਮਾਗਮ ਨੂੰ ਵੀ ਕਵਰ ਕੀਤਾ ਹੈ। ਦਰਸ਼ਕ ਪਿਕਚਰਾਂ ਦੇਖ ਸਕਦੇ ਨੇ ਉਸ ਸਮਾਗਮ ਦੀਆਂ, ਔਰ ਉਹਨੂੰ ਵੀ ਅਸੀਂ ਕਰਾਂਗੇ। ਔਰ ਜਿਹੜਾ ਵਾਸ਼ਿੰਗਟਨ DC ਦਾ ਪ੍ਰੋਟੈਸਟ ਜਿਹੜਾ ਪੂਰਾ ਜੋਸ਼ੋ ਖਰੋਸ਼ ਨਾਲ ਭਰਿਆ ਹੋਇਆ ਸੀ, ਉਸ ਦੇ ਵਿੱਚ ਜਿਹੜਾ ਉਸ ਦੀ ਕਵਰੇਜ ਵੀ ਅਸੀਂ ਕੀਤੀ ਹੈ। ਉਸ ਨੂੰ ਵੀ ਅਸੀਂ ਇੱਕ ਅੱਧੇ ਦਿਨ 'ਚ ਦਰਸ਼ਕਾਂ ਦੇ ਰੂਬਰੂ ਲਿਆਵਾਂਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਮੈਸੇਜ ਇਹੀ ਹੈ ਕਿ ਖਾਲਿਸਤਾਨ, ਇੱਧਰ ਵੀ ਖਾਲਿਸਤਾਨ, ਉੱਧਰ ਵੀ ਖਾਲਿਸਤਾਨ, ਹਵਾ 'ਚ ਵੀ ਖਾਲਿਸਤਾਨ, ਫਿਜ਼ਾ 'ਚ ਵੀ ਖਾਲਿਸਤਾਨ, ਲੈ ਕੇ ਰਹਾਂਗੇ ਖਾਲਿਸਤਾਨ ਹੈ। ਔਰ ਕੋਈ ਸਾਨੂੰ ਖਾਲਿਸਤਾਨ ਦੇ ਕੌਮੀ ਕਰ ਲੈਣ ਤੋਂ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਇਹੀ ਮੈਸੇਜ ਇਹਨਾਂ ਪਿਛਲੇ 2-3 ਦਿਨਾਂ ਤੋਂ ਜਿੱਥੇ ਜਿੱਥੇ ਵੀ ਐਕਟੀਵਿਟੀ ਹੋਈ ਹੈ, ਸਿੱਖ ਕੌਮ ਵਿਚਲਾ ਜੋਸ਼, ਸਿੱਖ ਕੌਮ ਵਿਚਲਾ ਕੌਮੀ ਦਰਦ, ਆਪਣੇ ਬੰਦੀ ਸਿੰਘਾਂ ਦੇ ਲਈ ਮੁਹੱਬਤ, ਉੱਥੇ ਖਲੋਤਿਆਂ ਦੀ ਰੈਜ਼ਿਸਟੈਂਸ, ਜਿਵੇਂ ਅੰਬਾਲੇ ਦੇ ਵਿੱਚ ਵੀ ਗੁਰਦੁਆਰਾ ਪੰਜੋ ਖਰਾ ਸਾਹਿਬ
ਔਰ ਦੂਸਰਾ ਜਿਵੇਂ ਜਿਨ੍ਹਾਂ ਦੀ ਪਿਟਾਈ ਹੁੰਦੀ ਹੈ, ਜਿਵੇਂ ਉਹ ਜਿਹਦੀ ਸਰਵਿਸ ਹੋਈ ਗੁਰਸਿਮਰਨ ਮੰਡ, ਉਹ ਕਹਿ ਰਿਹਾ ਹੁਣ ਮੈਂ ਘਰੋਂ ਨਹੀਂ ਨਿਕਲਣਾ, ਹੁਣ ਤਾਂ ਬਸ ਮੌਤ ਹੀ ਆਣੀ ਹੈ ਮੈਨੂੰ। ਹੁਣ ਤਾਂ ਮੈਨੂੰ ਸ਼ਾਹਬਾਜ਼ ਪੱਟੀ ਨੇ ਵੀ ਕਾਲ ਕਰਕੇ ਕਿਹਾ ਵੀ ਤੁਹਾਨੂੰ ਪਹਿਲਾਂ ਸਿੱਖਾਂ ਨੇ ਕੁੱਟਿਆ, ਅਸੀਂ ਤੁਹਾਨੂੰ ਨਹੀਂ ਛੱਡਣਾ, ਬਸ ਮੇਰਾ ਕੰਮ ਹੋ ਗਿਆ, ਬਸ ਮੇਰੇ ਤੇ ਨੇੜੇ ਆ। ਹੁਣ ਬੇਸ਼ੱਕ ਇਹ ਸਾਰੇ ਉਹਨਾਂ ਦੇ ਪਖੰਡੀ ਖੜੇ ਕੀਤੇ ਹੋਏ ਨੇ, ਉਹਨਾਂ ਦੇ ਪੇਰੋਲ ਤੇ ਨੇ, ਪਰ ਇਹ ਜਿਹੜੀ ਰੈਜ਼ਿਸਟੈਂਸ ਹੈ ਜਾਂ ਜਿਹੜਾ ਖੌਫ ਹੈ ਕਿ ਵੀ ਜੇ ਅਸੀਂ ਕੁਝ ਕੀਤਾ ਸਿੱਖਾਂ ਨੇ ਛੱਡਣਾ ਨਹੀਂ। ਬਿਲਕੁਲ ਜਿਵੇਂ ਉਹ ਸਤਪਾਲ ਮਲਿਕ ਇੰਦਰਾ ਗਾਂਧੀ ਨੂੰ ਉਹਨੇ ਕਿਹਾ ਕਿ ਵੀ ਜਦੋਂ ਕਰ ਲਿਆ ਉਹਨੇ ਜੂਨ 84 ਦਾ ਘੱਲੂਘਾਰਾ, ਉਹਨੇ ਕਿਹਾ ਕਿ ਵੀ ਬਸ ਤੇਰਾ ਕੰਮ ਹੋ ਗਿਆ। ਉਹ ਕਹਿੰਦੇ ਵੀ ਉਹਦਾ ਅਰੁਣ ਨਹਿਰੂ ਸਤਪਾਲ ਮਲਿਕ ਦਾ ਬੜਾ ਦੋਸਤ ਸੀ, ਤੇ ਹੁਣ ਅਰੁਣ ਨਹਿਰੂ ਕਜ਼ਨ ਸੀ ਇਹਨਾਂ ਦਾ, ਨਹਿਰੂ ਕੌਲ ਖਾਨਦਾਨ ਦਾ। ਕਹਿੰਦਾ ਅਰੁਣ ਨਹਿਰੂ ਨੇ ਮੈਨੂੰ ਇਹ ਦੱਸਿਆ ਸੀ ਕਿ ਬਈ ਇੰਦਰਾ ਗਾਂਧੀ ਇੰਨੀ ਘਬਰਾਈ ਹੋਈ ਸੀ ਕਿ ਉਹਨੇ ਈਵਨ ਇਹਨਾਂ ਦਾ ਇੱਕ ਯੱਗ ਹੁੰਦਾ ਮਰਤਿੰਜਯ ਯੱਗ, ਉਹ ਸ਼ਿਵ ਜੀ ਦੇ ਹੁੰਦਾ ਹੈ ਕਿ ਜਿਹੜਾ ਮੌਤ ਦੇ ਉੱਤੇ ਜਿੱਤ ਦੇ ਦਿੰਦਾ ਹੈ। ਉਹ ਪਤਾ ਨਹੀਂ ਕਿਹਦੇ ਘਰ 'ਚ, ਸ਼ਾਇਦ ਅਰੁਣ ਨਹਿਰੂ ਦੇ ਘਰ 'ਚੋਂ ਕਿੰਨੇ ਹਫ਼ਤੇ ਉਹ ਜਿਹਦੇ 'ਚ ਲੱਖਾਂ ਰੁਪਈਆ ਖਰਚ ਹੁੰਦਾ। ਕਹਿੰਦਾ ਇੰਦਰਾ ਗਾਂਧੀ ਨੇ मृत्युंजय यज्ञ भी करवाया पर सिखों ने उससे छोड़ा नहीं। और कहता है यही बात मैंने मोदी को कही कि मत लो पंगा इस कौम से। इस कौम का एक नौजवान 21 साल बाद उसने जाके हडवायर को मारा था, ना इंदिरा को छोड़ा ना जनरल वैद्य को छोड़ा। ये कई सदियां भूलने वाले नहीं है, छोड़ने वाले नहीं है। हुण जदों इस हिस्टरी दे नाल जिहड़ी करंट रेजिलियंस है वो मोहाली ਦੀਆਂ ਸੜਕਾਂ ਤੇ ਹੋਏ, ਚੰਡੀਗੜ੍ਹ ਦੀਆਂ ਸੜਕਾਂ ਤੇ ਹੋਏ, ਅੰਬਾਲੇ ਦੀਆਂ ਸੜਕਾਂ ਤੇ ਹੋਏ, ਉਹ ਅੰਮ੍ਰਿਤਸਰ ਦੀਆਂ ਸੜਕਾਂ ਤੇ ਹੋਏ, ਵਾਸ਼ਿੰਗਟਨ ਡੀਸੀ ਐਮਬੈਸੀ ਦੇ ਬਾਹਰ ਹੋਏ। ਮੈਂ ਆਪਣੇ ਐਡਰੈਸ ਕਿਹਾ ਸੀ, ਮੈਂ ਕਿਹਾ ਵੀ ਇੱਕ ਪਾਸੇ ਇੱਥੇ ਕਵਾਤੜਾ ਬੈਠਾ ਅੰਦਰ ਐਮਬੈਸਡਰ ਜਿਹੜਾ ਮੇਨ ਫੋਰਨ ਸੈਕਟਰੀ ਸੀ, ਜਿਹਦੇ ਥੱਲੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹਥਿਆਰ ਵਰਤਿਆ ਗਿਆ। इधर मैं क्या गांधी का बुत है बेईमान आदमी का, इन्होंने दोनों के विचाले सिख लोग है उन्होंने भी जोड़ा हरदू लानत कह रहे हैं, इनू भी असी हरदू लानत कहते हैं। सो कुल मिला के मैं समझदा भी जिन्हां कौमां दा रिजॉल्व हुंदा है, बेशक हार्डशिप्स भी ने, असी घल्लूकारियां चों गुजरे हैं, अज भी हर किस्म की मुसीबत मुश्किल चों गुजर रहे हैं, पर इस सिख कौम का रिजॉल्व है। और गुरु कलगीधर पातशाह ने पातशाहत अपने पंथ नूं बख्शी हुई है। इन गरीब सिखन को देऊं पातशाही, ये याद करें हमारी गुरियाई। और वो दिन दूर नहीं जदों यूनाइटेड नेशनस दे हैडकुआटर दे बाहर 193 मुल्कां दे झंडियां दे नाल खालिस्तान का झंडा भी झूलेगा। खालिस्तान जिंदाबाद। जी राज साहब, बहुत बहुत शुक्रिया। सो हत्थ लेने ब्रेक, और ब्रेक ते जाण तो पहला असीं दर्शकां ते ਸਰੋਤਿਆਂ ਨੂੰ ਵੀਰ ਦੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।